तभी वो नहर उत्थे जाके नहाना अपना कोई खाना पीना ये वो सारा तो शाम को अपना उन्हें बह के वापस आ जाना तफरीक हो गई। जी अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖidmat 'ਚ ਹਾਜ਼ਰ ਔਰ ਇਹ ਵੇ ਸਿਆਲਕੋਟ ਦਾ ਰੇਲਵੇ ਸਟੇਸ਼ਨ, ਬਹੁਤ ਹੀ ਕਦੀਮੀ ਤਾਰੀਖੀ ਰੇਲਵੇ ਸਟੇਸ਼ਨ। ਅੱਜ ਮੈਂ ਗੱਲ ਕਰਾਂਗਾ ਇਸ ਸਟੇਸ਼ਨ ਤੋਂ ਜਿਹੜੀਆਂ ਟ੍ਰੇਨਾਂ ਜਾਂਦੀਆਂ ਹੁੰਦੀਆਂ ਸਨ ਜੰਮੂ। ਕਿਆਮੇ ਪਾਕਿਸਤਾਨ ਤੋਂ ਪਹਿਲੇ ਇੱਥੋਂ ਟ੍ਰੇਨ ਇੱਕ ਜੰਮੂ ਜਾਂਦੀ ਹੁੰਦੀ ਸੀ ਔਰ ਉਹ ਹੀ ਟ੍ਰੇਨ ਫਿਰ ਵਾਪਸ ਵੀ ਉਸੇ ਦਿਨ ਹੀ ਆਉਂਦੀ ਸੀ। ਦੂਸਰਾ ਗੱਲ ਕਰਾਂਗੇ ਕਿ ਇਹੋ ਹੀ ਉਹ ਸਟੇਸ਼ਨ ਹੈ ਜਿੱਥੋਂ 1947 ਦੀ ਵੰਡ ਦੇ ਵਿੱਚ ਟ੍ਰੇਨਾਂ ਭਰ ਕੇ ਤੇ ਗੈਰ ਮੁਸਲਮਾਨੀਆਂ ਭਾਰਤੀ ਇਲਾਕੇ ਦੇ ਵਿੱਚ ਗਈਆਂ ਸਨ। ਜੀ ਹਾਂ, ਜਦੋਂ ਵੰਡ ਹੋ ਗਈ ਤੇ ਫਿਰ ਕੈਂਪ ਲੱਗੇ ਲਹਿੰਦੇ ਪੰਜਾਬ ਦੇ ਮੁਖਤਲਿਫ ਏਰੀਆ ਦੇ ਵਿੱਚ ਤੇ ਫਿਰ ਇਹ ਸਿਆਲਕੋਟ ਸਟੇਸ਼ਨ ਤੋਂ ਟ੍ਰੇਨ ਚੱਲਦੀ ਹੁੰਦੀ ਸੀ ਜਿਹੜੀ ਕਿ ਉਹਨਾਂ ਬਜ਼ੁਰਗਾਂ ਬੱਚਿਆਂ ਤੇ ਖਵਾਤੀਨ ਨੂੰ ਲੈ ਕੇ ਤੇ ਡੇਰਾ ਬਾਬਾ ਨਾਨਕ ਜਾਂਦੀ ਹੁੰਦੀ ਸੀ। ਯਾਨੀ ਕਿ ਸਿਆਲਕੋਟ ਸਟੇਸ਼ਨ ਤੋਂ ਬਾਅਦ ਨਾਰੋਵਾਲ ਤੇ ਉਸ ਤੋਂ ਫਿਰ ਜੱਸੜ ਤੇ ਜੱਸੜ ਤੋਂ ਡੇਰਾ ਬਾਬਾ ਨਾਨਕ। ਤੇ ਅੱਜ ਇਹ ਸਟੇਸ਼ਨ ਕੇ ਸਾਲ 'ਚ ਉਹਦੀ ਸਾਰੀ ਤੁਹਾਨੂੰ ਡਿਟੇਲ ਬਹਾਲਦੇ ਹਾਂ। जम्मू की ਕਿੰਨੇ ਵਜੇ ਜਾਂਦੀ ਹੁੰਦੀ ਸੀ? 12-1 ਵਜੇ ਨਾਲ ਜਾਂਦੇ ਸੀ ਦੁਪਹਿਰ ਨੂੰ? ਦੁਪਹਿਰ ਨੂੰ। ਅੱਛਾ। ਉਹ ਲੋਕੀ ਇੱਥੋਂ ਜਾਂਦੇ ਹਨ ਤਫਰੀਕ ਵਾਸਤੇ, ਉੱਥੇ ਜਾ ਕੇ ਤੇ ਗਰਮੀਆਂ ਦੇ ਵਿੱਚ ਲੋਕੀ ਜਾਂਦੇ ਹਨ, ਉਹ ਨਹਾਉਂਦੇ ਧੋਂਦੇ ਹਨ ਨਹਿਰ ਦੇ ਉੱਤੇ ਜੰਮੂ ਤਵੀ ਉਹ ਨਹਿਰ ਉੱਥੇ ਜਾ ਕੇ ਨਹਾਣਾ ਆਪਣਾ ਕੋਈ ਖਾਣਾ ਪੀਣਾ ਇਹ ਉਹ ਸਾਰਾ ਤੇ ਸ਼ਾਮ ਨੂੰ ਆਪਣਾ ਉਹਨੇ ਬਹਿ ਕੇ ਵਾਪਸ ਆ ਜਾਣਾ ਤਫਰੀਕ ਹੋ ਗਈ। ਵਾਹ ਜੀ ਵਾਹ। ਤੇ ਟਿਕਟ ਵੀ ਤਾਂ ਥੋੜੀ ਹੋਣੀ ਸਸਤੀ ਜੀ? ਸਸਤੇ ਜ਼ਮਾਨੇ ਟਿਕਟ ਵੀ ਸਸਤੀ। ਉਹ ਥੋੜੀ ਉਹ ਬਗੈਰ ਟਿਕਟੋਂ ਹੀ ਜੁੜ ਜਾਂਦੇ। ਆਹੋ ਉੱਥੇ ਚੰਗਾ ਕੋਈ ਉਹ ਪਰ ਵੀ ਆਉਂਦੇ ਹਨ ਬਗੈਰ ਟਿਕਟੋਂ ਆ ਗਏ ਤੇ ਇੱਕ ਟ੍ਰੇਨ ਜਾਂਦੀ ਹੁੰਦੀ ਸੀ ਰੋਜ਼ ਹੀ ਜੰਮੂ? ਉਹ ਰੋਜ਼ ਇੱਕ ਜਾਂਦੇ ਤੇ ਇੱਕ ਆਉਣੀ ਉਹੀ ਆ ਜਾਣੀ? ਉਹੀ ਆ ਜਾਂਦੀ। ਵਾਹ। ਹੋਰ ਬਾਕੀ ਉਹ ਜੰਮੂ ਦੇ ਵਿੱਚ ਹੋਰ ਪਰਲੇ ਸਾਈਡ ਤੇ ਉਹਨਾਂ ਦਾ ਬੇਭਾਵ, ਕਿਉਂਕਿ ਇੰਡੀਆ ਬਹੁਤ ਵਸੀਲ ਇਲਾਕਾ ਬਹੁਤ ਆ ਵੱਡਾ ਸਾਡਾ ਬਹੁਤ ਵੱਡਾ ਮੁਲਕ। ਤੇ ਮੇਰੇ ਨਾਲ ਪਲੇਟਫਾਰਮ ਹੈ ਹੀ ਉਹਦਾ ਯੂਜ਼ ਕਰਦੇ ਹੋਣੇ ਨੇ ਜੰਮੂ ਵਾਲਾ? ਇਹ ਪੁਰਾਣਾ ਹੀ ਉਹੀ ਹੈ। ਨਾਲੇ ਉਦੋਂ ਪਾਕਿਸਤਾਨ ਤੇ ਇੰਡੀਆ ਇਕੱਠਾ ਹੀ ਸੀ, ਉਦੋਂ ਤਾਂ ਕੋਈ ਆਇਆ ਹੀ ਨਹੀਂ ਸੀ ਨਾ ਵੀਜ਼ਾ ਨਾ ਕੁਝ, ਸਾਰੇ ਇਸਤੇਮਾਲ ਕਰਦੇ ਸੀ। ਲੋ ਜੀ ਦੋਸਤੋ, ਇਹ ਹੈਗਾ ਇਹ ਸਿਆਲਕੋਟ ਰੇਲਵੇ ਸਟੇਸ਼ਨ ਦੀ ਮੇਨ ਬਿਲਡਿੰਗ, ਉਹਦੇ ਅੰਦਰ ਜਾਣ ਵਾਲਾ ਰਸਤਾ, ਉੱਤੇ ਕਲਮਾਂ ਲਿਖਿਆ ਤੇ ਇੱਥੋਂ ਦੀ ਜਿਹੜੀ ਹੈ ਨਾ ਮੇਨ ਐਂਟਰੀ ਹੈ, ਰਿਜ਼ਰਵੇਸ਼ਨ ਸੈਂਟਰ ਹੈ ਔਰ ਸਾਹਮਣੇ ਫਿਰ ਆ ਜਾਂਦਾ ਪਲੇਟਫਾਰਮ। ਤੁਸੀਂ ਦੇਖ ਸਕਦੇ ਹੋ ਇਹ ਉਹ ਪੁਰਾਣੀ ਬਿਲਡਿੰਗ ਹੈਗੀ ਜਿਹੜੀ ਅੰਗਰੇਜ਼ ਦੌਰ ਦੀ ਬਣੀ ਹੈ। ਸਟੇਸ਼ਨ ਬਣਿਆ ਸੀ 1880 ਦੇ ਦੌਰਾਨ। ਇਹ ਜਨਾਬ ਉਹਦੇ ਤੁਹਾਨੂੰ ਮਨਾਜ਼ਰ ਵਿਖਾ ਰਿਹਾ। ਇੱਥੋਂ ਬੜੀਆਂ ਯਾਦਾਂ ਨੇ ਬਜ਼ੁਰਗਾਂ ਦੀਆਂ ਸਟੇਸ਼ਨ ਦੇ ਨਾਲ। ਇਹ ਤੁਸੀਂ ਦੇਖੋ ਜਨਾਬ। ਤੇ ਇਹ ਦੋਸਤੋ ਹੈਗੇ ਨੇ ਦੇ ਵੇਟਿੰਗ ਏਰੀਆਜ਼ ਜਿੱਥੇ ਸਾਡੇ ਬਜ਼ੁਰਗ ਉਸ ਦੌਰ ਦੇ ਕਿਸੇ ਵੀ ਧਰਮ ਨਾਲ ਉਹਨਾਂ ਦਾ ਤਾਲੁਕ ਸੀ, ਕਿਸੇ ਵੀ ਮਜ਼ਹਬ ਨਾਲ, ਲੇਕਿਨ ਉਹਨਾਂ ਨੇ ਜਦੋਂ ਸਫ਼ਰ ਕਰਨਾ ਹੁੰਦਾ ਸੀ ਤੇ ਫਿਰ ਇਹ ਉਹ ਅੱਜ ਵੀ ਮੌਜੂਦ ਨੇ ਵੇਟਿੰਗ ਏਰੀਆਜ਼, ਰੈਸਟ ਰੂਮ ਜਿੱਥੇ ਬਹਿ ਕੇ ਟ੍ਰੇਨ ਦਾ ਇੰਤਜ਼ਾਰ ਹੁੰਦਾ ਸੀ। ਆ ਤੁਸੀਂ ਦੇਖੋ। ਤੇ ਕੋਈ ਅੱਛੇ ਮਨਾਜ਼ਰ ਨਹੀਂ ਹੈਗੇ। ਮੈਨੂੰ ਤਾਂ ਵੈਸੇ ਵੀ ਬੜਾ ਦੁੱਖ ਹੁੰਦਾ ਜਦੋਂ ਮੈਂ ਪੁਰਾਣੀਆਂ ਚੀਜ਼ਾਂ ਵੇਖਣਾ, ਵੀਡੀਓ ਬਣਾਉਣ ਜਾਈਦਾ ਤੇ ਬਜ਼ੁਰਗਾਂ ਦੀ ਮੈਨੂੰ ਯਾਦ ਆ ਜਾਂਦੀ ਹੈ ਕਿ ਯਾਰ ਕੌਣ ਲੋਕ ਸਨ, ਕੈਸੇ ਲੋਕ ਸਨ, ਮਾਸੂਮ ਲੋਕ ਸਾਡੇ ਬਜ਼ੁਰਗ ਵੱਡੇ ਜਿਹੜੇ ਇਹਨਾਂ ਜਗ੍ਹਾ ਨੂੰ ਇਸਤੇਮਾਲ ਕਰਦੇ ਰਹੇ ਨੇ ਤੇ ਅੱਜ ਉਹ ਇੱਥੇ ਹੈ ਨਹੀਂ। ਉਹ ਚੀਜ਼ਾਂ ਉੱਥੇ ਹੀ ਪਈਆਂ, ਉਹ ਚੀਜ਼ਾਂ ਉੱਥੇ ਹੀ ਨੇ ਪਈਆਂ, ਇੱਟਾਂ ਵੀ ਉੱਥੇ ਨੇ, ਬੈਂਚ ਵੀ ਉੱਥੇ ਹੀ ਨੇ, ਕੰਧਾਂ ਸਾਰਾ ਕੁਝ ਉੱਥੇ ਹੀ ਹੈ, ਲੇਕਿਨ ਇਹਨਾਂ ਨੂੰ ਇਸਤੇਮਾਲ ਕਰਨ ਵਾਲੇ ਜਿਹੜੇ ਬਜ਼ੁਰਗ ਨੇ, ਜਿਹੜੇ ਉਸ ਦੌਰ ਦੀਆਂ ਮਾਵਾਂ ਭੈਣਾਂ ਬੱਚੇ, ਉਹ ਹੈ ਨਹੀਂ, ਉਹ ਨਜ਼ਰ ਨਹੀਂ ਹੁੰਦੇ ਪਏ, ਉਹਨਾਂ ਦੀ ਆਵਾਜ਼ ਨਜ਼ਰ ਨਹੀਂ ਆਈ। ਤੇ ਸਿਆਲਕੋਟ ਸਟੇਸ਼ਨ ਜਨਾਬ ਇੱਥੋਂ ਇੱਕ ਸਾਈਡ ਜਾਂਦੀ ਹੈ ਵਜ਼ੀਰਾਬਾਦ ਨੂੰ ਤੇ ਉੱਥੋਂ ਵਜ਼ੀਰਾਬਾਦ ਤੋਂ ਆਪੋਜ਼ਿਟ ਸਾਈਡ ਤੇ ਫਿਰ ਜਿਹੜੀ ਹੈ ਨਾ ਉਹ ਨਾਰੋਵਾਲ ਨੂੰ ਜਾਂਦੀ ਲਾਈਨ, ਨਾਰੋਵਾਲ ਤੇ ਫਿਰ ਉਸ ਤੋਂ ਬਾਅਦ ਲਾਹੌਰ ਨੂੰ। ਲੇਕਿਨ ਇਹ ਸਿਆਲਕੋਟ ਤੋਂ ਪਲੇਟਫਾਰਮ ਤੋਂ ਥੋੜਾ ਅੱਗੇ ਜਾ ਕੇ ਨਾ ਤੇ ਲੈਫਟ ਸਾਈਡ ਨੂੰ ਹੋ ਜਾਂਦੀ ਹੈ ਲਾਈਨ ਨਾ, ਤੇ ਉਹ ਫਿਰ ਸਿੱਧੀ ਜੰਮੂ ਨੂੰ ਜਾਂਦੀ ਸੀ।
ਤੇ ਇਹ ਸਿਆਲਕੋਟ ਦਾ ਮੇਨ ਸਟੇਸ਼ਨ ਹੈ ਤੇ ਇਸ ਤੋਂ ਨਾਲ ਹੀ ਅੱਗੇ ਥੋੜਾ ਹੀ ਦੂਰ ਸਿਆਲਕੋਟ ਕੈਂਟ ਸਟੇਸ਼ਨ ਹੈਗਾ ਤੇ ਉੱਥੇ ਜੰਮੂ ਦੀ ਜਿਹੜੀ ਹੈ ਨਾ ਉਹ ਟ੍ਰੇਨ ਉੱਥੇ ਰੁਕਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਫਿਰ ਪਰਾਂ ਸਚੀਤਗੜ੍ਹ ਤੇ ਰਣਬੀਰ ਸਿੰਘਪੁਰਾ ਜੰਮੂ ਦਾ ਏਰੀਆ ਸ਼ੁਰੂ ਹੋ ਜਾਂਦਾ ਸੀ ਤਵੀ ਤੱਕ ਟ੍ਰੇਨ ਜਾਂਦੀ ਹੁੰਦੀ ਸੀ। ਜਿਸ ਤਰ੍ਹਾਂ ਕਿ ਬਜ਼ੁਰਗਾਂ ਦੱਸਿਆ ਕਿ ਰੋਜ਼ਾਨਾ ਇੱਕ ਟ੍ਰੇਨ ਆਉਂਦੀ ਹੁੰਦੀ ਸੀ ਤੇ ਇੱਕ ਜਾਂਦੀ ਹੁੰਦੀ ਸੀ ਤੇ ਬੜੇ ਲੋਕੀ ਮਜ਼ੇ ਨਾਲ ਸਫ਼ਰ ਕਰਦੇ ਹੁੰਦੇ ਸਨ। 204 ਡੱਬਿਆਂ ਦੀ ਟ੍ਰੇਨ ਹੁੰਦੀ ਸੀ ਔਰ ਕਾਲਾ ਇੰਜਨ ਉਹਨੂੰ ਸਟੀਮ ਇੰਜਨ ਭਾਪ ਵਾਲਾ ਨਾ ਉਹ ਖਿੱਚ ਕੇ ਲੈ ਕੇ ਜਾਂਦਾ ਹੁੰਦਾ ਸੀ। ਕਾਲੇ ਇੰਜਨ ਦੀਆਂ ਨਿਸ਼ਾਨੀਆਂ ਅੱਜ ਵੀ ਇੱਥੇ ਮੌਜੂਦ ਨੇ। ਤੇਲ ਜਿਹੜਾ ਪਾਣੀ ਉਹਦੇ 'ਚ ਪੈਂਦਾ ਹੁੰਦਾ ਸੀ ਉਹਦੇ ਅੱਜ ਵੀ ਜਿਹੜੇ ਨੇ ਇੱਥੇ ਪਿੱਲਰ ਲੱਗੇ ਨੇ ਪਾਣੀ ਦੇ ਪਾਈਪ ਵਾਲੇ ਤੇ ਉਹਨਾਂ ਤੇ ਜਨਾਬ ਉੱਥੋਂ ਪਾਣੀ ਚੇਂਜ ਕਰਦੇ ਹੁੰਦੇ ਸਨ। ਇਹ ਉਹ ਪਲੇਟਫਾਰਮ ਦੇ ਮਨਾਜ਼ਰ ਨੇ ਜਿੱਥੋਂ ਟ੍ਰੇਨਾਂ ਚੱਲਦੀਆਂ ਹੁੰਦੀਆਂ ਸਨ। ਉਸ ਤੋਂ ਬਾਅਦ ਫਿਰ ਜਿਹੜੇ ਲੈ ਕੇ ਗਏ ਨੇ ਇੱਥੋਂ ਹਿੰਦੂ ਸਿੱਖਾਂ ਈਸਾਈਆਂ ਜਿੰਨੇ ਵੀ ਵੰਡ ਦੇ ਵਿੱਚ ਭਾਰਤੀ ਇਲਾਕੇ 'ਚ ਜਾਣਾ ਸੀ ਉਹ ਇਹਨਾਂ ਸਟੇਸ਼ਨਾਂ ਨੂੰ ਇਸਤੇਮਾਲ ਕਰਕੇ ਤੇ ਫਿਰ ਉਹ ਡੇਰਾ ਬਾਬਾ ਨਾਨਕ ਤੇ ਚੜ੍ਹਦੇ ਪੰਜਾਬ 'ਚ ਗਏ ਨੇ। ਮੈਂ ਥੋੜ੍ਹਾ ਜਿਹਾ ਦੱਸਦਾ ਕਿ ਇੱਥੋਂ ਸਿਆਲਕੋਟ ਤੋਂ ਜਦੋਂ ਜਾਂਦੀ ਹੁੰਦੀ ਸੀ ਨਾ ਟ੍ਰੇਨ ਡੇਰਾ ਬਾਬਾ ਨਾਨਕ ਵਾਸਤੇ ਤੇ ਇੱਥੋਂ ਅੱਗੇ ਆਉਂਦਾ ਹੁੰਦਾ ਸੀ ਸਿਆਲਕੋਟ ਤੋਂ ਬਾਅਦ ਤਸੀਰਾਬਾਦ, ਫਿਰ ਉਸ ਤੋਂ ਬਾਅਦ ਗੁੰਨਾ, ਫਿਰ ਅੱਲੜ, ਫਿਰ ਚੁਇੰਡਾ, ਪਸਰੂਰ, ਫਿਰ ਜਨਾਬ ਅਲੀਪੁਰ ਸਈਦਾਂ, ਡੁਮਾਲਾ, ਕਿਲ੍ਹਾ ਸੂਬਾ ਸਿੰਘ, ਅਲੀਪੁਰ ਸਈਦਾਂ ਤੇ ਡੁਮਾਲਾ, ਨਾਰੋਵਾਲ ਤੇ ਉਸ ਤੋਂ ਬਾਅਦ ਫਿਰ ਇੱਕ ਟ੍ਰੇਨ ਲਾਹੌਰ ਨੂੰ ਚਲੀ ਜਾਂਦੀ ਹੁੰਦੀ ਸੀ ਬਰਾਸਤਾ, ਨਾਰੰਗ ਮੰਡੀ, ਰਈਆ ਖਾਸ, ਬੱਦੋਮੱਲੀ ਤੇ ਨਾਰੋਵਾਲ ਤੋਂ ਦੂਜੀ ਟ੍ਰੇਨ ਜਾਂਦੀ ਸੀ ਚੱਕ ਅਮਰੂ ਨੂੰ, ਸ਼ੱਕਰਗੜ੍ਹ ਨੂੰ। ਲੇਕਿਨ ਨਾਰੋਵਾਲ ਤੋਂ ਬਾਅਦ ਪਹਿਲਾ ਸਟੇਸ਼ਨ ਆਉਂਦਾ ਹੁੰਦਾ ਸੀ ਜੱਸੜ ਤੇ ਜੱਸੜ ਤੋਂ ਜਿਹੜਾ ਨਾ ਉਹ ਟ੍ਰੇਨ ਫਿਰ ਨਿਕਲ ਜਾਂਦੀ ਹੁੰਦੀ ਸੀ ਇੱਕ ਸ਼ੱਕਰਗੜ੍ਹ ਨੂੰ ਤੇ ਇੱਕ ਚਲੀ ਜਾਂਦੀ ਹੁੰਦੀ ਸੀ ਡੇਰਾ ਬਾਬਾ ਨਾਨਕ ਇੰਡੀਆ ਨੂੰ। ਤੇ ਇਹ ਸਾਰਾ ਇਹਦਾ ਰੂਟ ਹੁੰਦਾ ਸੀ। ਜਿਹੜੀਆਂ ਬਜ਼ੁਰਗਾਂ ਦੀਆਂ ਯਾਦਾਂ ਨੇ ਸਾਡੇ ਨਾਲ। ਤੇ ਰੈਸਟ ਹਾਊਸ ਵੇਖੋ ਤੁਸੀਂ ਜਿੱਦਾਂ ਤੁਹਾਨੂੰ ਦੱਸਿਆ ਕਿ ਚਿੜੀ ਨਹੀਂ ਭੜਕਦੀ। ਇਹ ਰੈਸਟ ਹਾਊਸ ਇੱਥੇ ਅਫਸਰ ਆਉਂਦੇ ਹਨ ਜਿਨ੍ਹਾਂ ਦੀ ਡਿਊਟੀ ਲੱਗਦੀ ਜੀ ਆ ਕੇ ਰਹਿੰਦੇ ਹਨ ਜਿੰਨਾ ਚਿਰ ਰਹਿਣਾ ਆਪਣਾ ਬੈਠੇ ਤੁਰ ਕੇ ਫਿਰ ਕੋਈ ਦੂਜਾ ਆ ਗਿਆ। ਠੀਕ ਸੀ। ਇਹ ਅੱਗੇ ਮਾਲ ਹੈ ਉਹ ਸਾਰਾ ਮਾਲ ਇੰਨਾ ਮਾਲ ਹੋਇਆ ਹੋਇਆ ਹੁੰਦਾ ਸੀ ਢੇਰ ਲੱਗੇ ਦੇ ਹੁੰਦੇ ਹਨ ਰੋਡ ਦੇ ਆਪਣਾ ਮਾਲ ਗੱਡੀ ਤੇ ਜਿਹੜਾ ਹੁੰਦਾ ਮਾਲ ਗੱਡੀ ਦਾ ਉਦੋਂ ਮਾਲ ਗੱਡੀਆਂ ਤੇ ਆਉਂਦਾ ਸੀ। ਉਦੋਂ ਇਹ ਚੀਜ਼ਾਂ ਨਹੀਂ ਸਨ। ਟਰੱਕ ਗੱਡੀਆਂ ਤੇ ਆਉਂਦੇ ਹੁੰਦੇ ਗੱਡੀਆਂ ਦਾ ਬੜਾ ਕਾਰੋਬਾਰ ਸੀ। ਗੋਰਖੇ ਹੁੰਦੇ ਹਨ ਗੋਰਖੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਹਨ ਉਹ ਮੁਲਾਜ਼ਮ ਸਨ ਗੋਰਖੇ। ਉਹ ਕੀ ਕਰਦੇ ਹੁੰਦੇ ਸਨ? ਉਹ ਮੁਲਾਜ਼ਮ ਹਾਂ ਮੈਂ ਚੌਕੀਦਾਰੀ ਕਰਦਾ। ਅੱਛਾ ਠੀਕ ਹੈ। ਤੇ ਉਹ ਗੋਦਾਮ ਉਦੋਂ ਦੇ ਪੁਰਾਣੇ ਨੇ ਚਾਚਾ ਜੀ ਉਹ ਜਿਹੜੇ ਬਦਾਮ ਉਹ ਵੀ ਕਾਲੀ ਪੇਰ ਖਾਈ ਜਾਂਦੇ ਨੇ ਪਿਓ ਵੀ ਖਾਈ ਐ ਉੱਲਾ ਗਦਾਮ ਕੇ ਇਹਨੂੰ ਤੋਂ ਸਾਰੀਆਂ ਲਾ ਕੇ ਨਾ ਚੱਦਰਾਂ ਲਾ ਲੂ ਕੇ ਆਪਣਾ ਗੈਬ ਲੈ ਗਏ ਨੇ। ਆਹੋ ਜੀ। ਲੋ ਜੀ ਰੇਲਵੇ ਦਾ ਡਾਕ ਬੰਗਲਾ ਯਾਨੀ ਰੈਸਟ ਹਾਊਸ ਉਹਨੂੰ ਡਾਕ ਬੰਗਲਾ ਕਹਿੰਦੇ ਹੁੰਦੇ ਸਨ ਇੰਗਲਿਸ਼ ਦੇ ਵਿੱਚ ਰੈਸਟ ਹਾਊਸ। ਇੱਥੇ ਆ ਕੇ ਤੇ ਜਿਹੜੇ ਹੈਗੇ ਨੇ ਉਹ ਰਹਿੰਦੇ ਹੁੰਦੇ ਸਨ ਰੇਲਵੇ ਦੇ ਆਲਾ ਅਫਸਰਾਂ। ਪਾਣੀ ਪੀਣ ਵਾਲਾ ਨਲਕਾ ਇਹਦਾ ਜੀ ਦੋਵਾਂ ਪਾਸੇ ਹੁੰਦਾ ਸੀ ਲੇਕਿਨ ਹੁਣ ਇੱਕ ਪਾਸੇ ਰਹਿ ਗਿਆ। ਦੋਨਾਂ ਪਾਸੇ ਹੋਣਾ ਕਿ ਤਾਂ ਕਿ ਲੋਕੀ ਦੋਨਾਂ ਪਾਸੇ ਬੈਠ ਕੇ ਨਾ ਬੰਨੀ ਦੇ ਉੱਤੇ ਤੇ ਪਾਣੀ ਪੀਣ ਕਰ।
ਆ